ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਕਹਿੰਦੇ ਆ ਵੀ ਮੈਂ ਵਾਸ਼ਿੰਗਟਨ ਡੀਸੀ ਨੂੰ ਜਾ ਰਿਹਾ ਆ, ਤੇ ਜੇ ਕੋਈ ਇਹਨਾਂ ਦੇ ਰਿਪਬਲਿਕਨਸ ਦੀ ਡੀਲ ਨਹੀਂ ਬਣ ਰਹੀ ਸਪੀਕਰਸ਼ਿਪ ਦੇ ਲਈ, ਤੇ ਮੈਂ ਛੋਟੇ ਟਾਈਮ ਦੇ ਲਈ ਸਪੀਕਰਸ਼ਿਪ ਦੇ ਲਈ ਰੈਡੀ ਹੈਗਾ ਆ। ਕਹਿੰਦੇ ਵੀ ਉਹ ਐਜ਼ ਏ ਯੂਨੀਫਾਇਰ ਸਰਵ ਕਰਨਗੇ ਜਦ ਤੱਕ ਜਿਹੜੇ ਰਿਪਬਲਿਕਨਸ ਆ ਉਹ ਨਵਾਂ ਸਪੀਕਰ ਨਹੀਂ ਲੱਭ ਸਕਦੇ ਹੈਗੇ। ਨਵੇਂ ਜੋ ਪੋਲਸ ਆਏ ਹੈਗੇ ਆ ABC ਦੇ, ਉਹਨਾਂ ਦੇ ਮੁਤਾਬਕ ਜੇ ਅੱਜ ਕਹਿੰਦੇ ਵੋਟਾਂ ਹੋ ਜਾਣ, 42% ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਹੱਕ ਦੇ ਵਿੱਚ ਆ, 52% ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਹੈਗੇ ਆ। ਸੋ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਸਪੀਕਰ ਬਣਦੇ ਆ, ਇਹ ਵੀ ਇਤਿਹਾਸਕ ਹੀ ਹੋਊਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਦੇ ਵਿੱਚ ਯਾਦ ਹੋਣਾ ਕੁਝ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਵੀ 2 ਜਿਹੜੇ ਟੌਡਲਰਸ ਆ, ਬੱਚੇ ਆ, ਉਹਨਾਂ ਦੀ ਡੁੱਬ ਕੇ ਮੌਤ ਹੋ ਗਈ ਸੀਗੀ। ਇੱਕ ਸੈਨ ਹੋਜ਼ੇ ਦਾ ਰੈਜ਼ੀਡੈਂਸ਼ੀਅਲ ਡੇ ਕੇਅਰ ਸੀ, ਉਸ ਵਿੱਚ ਤੀਜਾ ਜਿਹੜਾ ਆ ਉਹ ਬਾਲ-ਬਾਲ ਬਚਿਆ ਸੀ। ਸਟੇਟ ਦੇ ਦੁਆਰਾ ਹੁਣ ਉਸ ਡੇ ਕੇਅਰ ਦੇ ਉੱਤੇ $11,000 ਦਾ ਜੁਰਮਾਨਾ ਪਾਇਆ ਗਿਆ ਆ, ਤੇ ਉਸ ਦਾ ਜਿਹੜਾ ਲਾਇਸੈਂਸ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਉਹਨਾਂ ਜਿਹੜੇ ਮਾਲਕ ਨੇ ਇਸ ਡੇ ਕੇਅਰ ਦੇ, ਉਹਨਾਂ ਨੂੰ ਹੀਅਰਿੰਗ ਜਿਹੜੀ ਆ ਉਹ ਦਿੱਤੀ ਜਾਵੇਗੀ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਬਣੀ ਸੀ। ਹੈਪੀ ਹੋਮ ਡੇ ਕੇਅਰ ਨਾਂ ਦਾ ਜਿਹੜਾ ਡੇ ਕੇਅਰ ਸੀਗਾ, ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ। ਤੇ ਰੈਕਡ ਜਿਹੜਾ ਆ ਉਹ ਸ਼ੋਅ ਕਰਦਾ ਨੀਨਾ ਫਤਿਹਜ਼ਦੇ ਤੇ ਸ਼ਨੀਨ ਸ਼ਨਾਨਸ ਜਿਹੜੇ ਆ ਉਹ ਇਸ ਰੈਕਟਸ ਦੇ ਮੁਤਾਬਕ ਫੈਸਿਲਿਟੀ ਦੇ ਓਨਰ ਨੇ। ਡਿਪਾਰਟਮੈਂਟ ਨੇ ਇਹ ਵੀ ਨੋਟੀਫਾਈ ਕੀਤਾ ਆ ਫੈਸਿਲਿਟੀ ਨੂੰ ਵੀ ਇਹਨਾਂ ਦਾ ਲਾਇਸੈਂਸ ਜਿਹੜਾ ਉਹ ਰਿਵੋਕ ਕੀਤਾ ਜਾ ਸਕਦਾ ਆ, ਤੇ ਇਸ ਨੂੰ ਕਦੀ ਵੀ ਦੁਬਾਰਾ ਆਪਰੇਟ ਕਰਨ ਤੋਂ ਪੱਕਾ ਰੋਕ ਦਿੱਤਾ ਜਾਊਗਾ। 1 ਸਾਲ ਦੀਆਂ ਬੱਚੀਆਂ ਅਧਿਕਾਰੀਆਂ ਨੇ ਜਿਹੜਾ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ, ਹੋਲਿਸਟਰ ਦੀ ਪੇਟਨ ਕੌਬ ਤੇ ਸੈਨ ਹੋਜ਼ੇ ਦੀ ਲਿਲੀਅਨ ਹਨਾਨ। 1 ਸਾਲ ਦੀ ਉਮਰ ਦੀਆਂ ਜਿਹੜੀਆਂ ਬੱਚੀਆਂ ਆ ਉਹ ਉੱਥੇ ਡੁੱਬ ਕੇ ਵਿਚਾਰੀਆਂ ਮਰ ਗਈਆਂ ਸੀ। ਮੰਡੇ ਨੂੰ ਇਹ ਮਾੜੀ ਘਟਨਾ ਜਿਹੜੀ ਆ ਇਸ ਡੇ ਕੇਅਰ ਦੇ ਵਿੱਚ ਵਾਪਰੀ ਸੀ। ਜੀ, NPR ਨੇ ਰਿਪੋਰਟ ਕੀਤਾ ਹੈ ਵੀ 4 ਲੱਖ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਉਹ ਬਹੁਤ ਹੀ ਖਤਰਨਾਕ ਜੰਗਲਾਂ ਦੇ ਵਿੱਚੋਂ ਲੰਘ ਕੇ ਪਨਾਮਾ ਦੇ ਲਾਗੇ ਛਾਗੇ ਪਹੁੰਚ ਗਏ ਆ, ਜੋ USA ਨੂੰ ਆ ਰਹੇ ਹੈਗੇ ਆ। ਬਾਹੋ ਚਕਿਊਟੋ ਇੱਕ ਸਮਾਲ ਇੰਡੀਜੀਨੀਅਸ ਪਿੰਡ ਹੈਗਾ ਜਿਹੜਾ ਇੱਕ ਦਰਿਆ ਦੇ ਕੰਢੇ ਆ, ਜਿੱਥੋਂ ਮਾਈਗ੍ਰੈਂਟਸ ਪਨਾਮਾ 'ਚ ਪਹੁੰਚਦੇ ਆ। ਉਹ ਤੋਂ ਬਾਅਦ ਫਿਰ ਉਹ USA ਵੱਲ ਚੱਲਦੇ ਆ। ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਆ ਪਨਾਮੀਅਨ ਇਮੀਗ੍ਰੇਸ਼ਨ ਆਫਿਸਰ ਦੇ ਕੋਲ। 3 ਉਹਨਾਂ ਦੇ ਕੋਲ ਸਾਰੇ ਲੈਪਟਾਪ ਆ। 2-2 ਦਿਨ ਦੇ ਲਈ ਲੋਕ ਜਿਹੜੇ ਆ ਇੱਕ ਲਾਈਨ ਬਣਾ ਕੇ ਖੜੇ ਆ। 2-2 ਦਿਨ ਲੱਗ ਰਹੇ ਉਹਨਾਂ ਨੂੰ, 48-48 ਘੰਟੇ। ਤੇ 4 ਲੱਖ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਆਲਰੇਡੀ ਜੰਗਲਾਂ ਨੂੰ ਪਾਰ ਕਰ ਚੁੱਕੇ ਹੈਗੇ ਆ। US ਦੇ ਆਫੀਸ਼ੀਅਲਸ ਇਹ ਕਹਿੰਦੇ ਆ ਵੀ ਸਾਲ 2022 ਦੇ ਵਿੱਚ 2.5 ਲੱਖ ਤੋਂ ਵੱਧ ਜਿਹੜੇ ਇਮੀਗ੍ਰੈਂਟਸ ਐਂਟਰ ਹੋਏ ਸੀਗੇ। ਡਾਕਟਰਸ ਵਿਦਆਊਟ ਬਾਰਡਰਸ ਦੇ ਗਰੁੱਪ ਆ ਜੋ ਇਹਨਾਂ ਮਾਈਗ੍ਰੈਂਟਸ ਦੀ ਸਪੋਰਟ ਵੀ ਕਰਦਾ ਜੰਗਲਾਂ ਦੇ ਵਿੱਚ। ਕਹਿੰਦੇ ਵੀ ਉਹ ਬਹੁਤ ਹੀ ਜ਼ਿਆਦਾ ਜਿਹੜੀ ਬੁਰੀ ਸਿਚੁਏਸ਼ਨ ਆ। 216 ਦੇ ਕਰੀਬ ਵਿਮਨ ਤੇ ਗਰਲਸ ਜੋ ਸੈਕਸ਼ੂਅਲੀ ਵੀ ਉੱਥੇ ਅਸੌਲਟ ਕੀਤੀਆਂ ਗਈਆਂ ਹੈਗੀਆਂ। ਸੋ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਬਣੀ ਹੋਈ ਹੈਗੀ। ਉਧਰ US ਦੇ ਨਾਲ ਹੀ ਜਿਹੜੀਆਂ ਵੈਨੇਜ਼ੁਏਲਾ ਨੂੰ ਡੈਪੋਟੇਸ਼ਨ ਫਲਾਈਟਸ ਹੈਗੀਆਂ, ਡਿਪੋਰਟ ਕਰਨ ਦਾ ਜਿਹੜਾ ਸਿਲਸਿਲਾ ਹੈ ਉਸ ਨੂੰ ਰਿਜ਼ਿਊਮ ਕਰ ਦੇਣਾ ਆ। ਕਹਿੰਦੇ ਵੀ ਉੱਥੋਂ ਹਜ਼ਾਰਾਂ ਦੇ ਗਿਣਤੀ 'ਚ ਲੋਕ ਛੱਡ ਕੇ ਆ ਰਹੇ, ਜਿੱਦਾਂ ਦੱਸ ਹੀ ਰਹੇ ਆ। ਤੇ ਪਰ ਅਮਰੀਕਾ ਵੀ ਕਹਿੰਦੇ ਵੀ ਵਾਪਸ ਉਹਨਾਂ ਨੂੰ ਡਿਪੋਰਟ ਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਜਿਹੜਾ ਜਾ ਰਿਹਾ ਹੈਗਾ। ਡੈਰੀਅਨ ਪੈਂਦਾ ਆ ਇਹ ਇਲਾਕਾ, ਜੰਗਲਾਤ ਤੇ ਜਿਹੜੀਆਂ ਕਨਾਲ ਤੇ ਹੋਰ ਕਈ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਆਉਂਦਾ ਆ, ਜਿੱਥੇ ਹਰ ਸਾਲ ਸੈਂਕੜੇ ਲੋਕ ਆਪਣੀ ਜਾਨ ਜਿਹੜੀ ਉਹ ਗਵਾ ਬੈਂਦੇ ਆ। ਸੋ ਉੱਥੇ ਇਹ ਸਾਰਾ ਕੁਛ ਉਹਨੂੰ ਪਾਰ ਕਰਦੇ ਹੋਏ ਜਿਹੜੇ ਉਹ ਪਹੁੰਚ ਰਹੇ ਆ। ਇਸ ਮੌਕੇ US ਦੇ ਵਿੱਚ 4,72,000 ਵੈਨੇਜ਼ੁਏਲਾ ਦੇ ਲੋਕ ਰਹਿ ਰਹੇ ਹੈਗੇ ਆ, ਜਿਨ੍ਹਾਂ ਨੂੰ ਟੈਂਪਰੇਰੀ ਪ੍ਰੋਟੈਕਟ ਜਿਹੜੀ ਆ TPS ਆ ਉਹ ਮਿਲੀ ਹੋਈ ਆ। ਟੈਂਪਰੇਰੀ ਰਿਲੀਫ ਜਿਹੜੀ ਡੈਪੂਟੇਸ਼ਨ ਤੋਂ ਮਿਲੀ ਹੋਈ ਹੈਗੀ ਆ। ਸੋ ਹੁਣ ਜਿਹੜੇ ਡੈਮੋਕ੍ਰੇਟਸ ਆ ਨਿਊਯਾਰਕ ਦੇ ਵਿੱਚ ਵੀ ਉਹ ਕਾਲ ਕਰ ਰਹੇ ਆ ਵੀ ਭਾਈ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਜਾਵੇ। ਸੋ ਹੁਣ ਅੱਗੇ ਦੇਖੋ ਕੀ ਬਣਦਾ ਆ। ਤੇ ਉਧਰ ਅੱਜ ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ, ਆਪਾਂ ਜਿੱਦਾਂ ਕੱਲ ਵੀ ਗੱਲ ਕੀਤੀ ਸੀ, ਆਪਣੇ ਐਗਜ਼ੈਕਟਿਵ ਪਾਵਰ ਦੀ ਵਰਤੋਂ ਕਰਦੇ ਹੋਏ ਬਾਰਡਰ ਦੀ ਵਾਲ ਦੀ ਕੰਸਟਰਕਸ਼ਨ ਟੈਕਸਸ ਦੇ ਵਿੱਚ ਉਹ ਚਾਲੂ
ਕਰ ਰਿਹਾ ਹੈਗਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਨਾਉਂਸ ਕੀਤਾ ਸੀਗਾ ਯੂਐਸ ਫੈਡਰਲ ਦੀ ਰਜਿਸਟਰੀ ਦੇ ਵਿੱਚ। ਉਹਨਾਂ ਨੇ ਇਹੀ ਕਿਹਾ ਵੀ ਇਹ ਜਿਹੜਾ ਖੇਤਰ ਆ ਬਾਰਡਰ ਪੈਟਰੋਲ ਦਾ, ਇਹ ਬਹੁਤ ਬਿਜ਼ੀ ਆ ਤੇ ਇੱਥੇ ਹਾਈ ਇਲੀਗਲ ਐਂਟਰੀ ਜਿਹੜੀ ਆ ਉਹ ਹੁੰਦੀ ਆ। ਸਟਾਰ ਕਾਉਂਟੀ ਪੈਂਦੀ ਹੈ ਟੈਕਸਸ ਦੇ ਵਿੱਚ। ਇੱਥੇ ਜਿਹੜੇ ਐਗਜ਼ੈਕਟਿਵ ਆਰਡਰ ਦੀ ਵਰਤੋਂ ਕਰਦੇ ਹੋਏ ਬਾਰਡਰ ਜਿਹੜੀ ਵਾਲ ਆ ਉਸ ਨੂੰ ਬਣਾਉਣ ਵੱਲ ਨੂੰ ਜਿਹੜੇ ਆ ਉਹ ਹੁਣ ਵੱਧ ਰਹੇ ਹੈਗੇ ਆ। 2,45,000 ਇਲੀਗਲ ਐਂਟਰੀਜ਼ ਇਸ ਖੇਤਰ ਦੇ ਵਿੱਚ ਇਕੱਲੇ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਹੈਗੀਆਂ ਆ ਪਿਛਲੇ ਜਿਹੜੇ ਆ ਫਿਸਕਲ ਈਅਰ ਦੇ ਵਿੱਚ। ਇਹ ਸਰਕਾਰੀ ਆંકੜੇ ਜਿਹੜੇ ਆ ਉਹ ਦੱਸਦੇ ਨੇ। ਜੀ।